ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਫੇਸਬੁੱਕ ਮੈਸੇਜ ਪੜਾਂ, ਤੁਸੀਂ ਸਾਡੇ ਦਰਸ਼ਕਾਂ ਦੇ ਜੋ ਹੁਣ ਤੁਸੀਂ ਫੇਸਬੁੱਕ ਨਹੀਂ ਪੜ੍ਹਨੇ, ਫੇਸਬੁੱਕ ਮੈਂ ਪੜ੍ਹਨੇ, ਤੁਸੀਂ ਈਮੇਲ ਪੜ੍ਹਨੇ। ਕਹਿੰਦੇ ਰਿਵਰਸਿੰਗ ਦਾ ਰੋਲ ਜੀ। ਕੁਝ ਜਿਹੜੇ ਸਾਡੇ ਵਿਊਅਰਸ ਨੇ ਕਮੈਂਟ ਕੀਤੇ ਨੇ। ਕਮਲਜੀਤ ਸਿੰਘ ਮਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਜੋਤ ਮੱਲੀ, ਗੁੱਡ ਜੌਬ। ਵੀਰ ਹਰਮੇਲ ਸਿੰਘ ਜੀ, ਖਾਲਿਸਤਾਨ ਜ਼ਿੰਦਾਬਾਦ। ਵਿਕਾਸ ਵਿੱਕੀ, ਥੈਂਕਸ। ਹਸਨ ਪੱਟੀ ਰਾਣਾ, ਖਾਲਿਸਤਾਨ ਜ਼ਿੰਦਾਬਾਦ। रहमान गोशी, वेरी गुड इन्फॉर्मेशन। सतनाम सिंह पपराड़ा, लव योर वर्क डॉक्टर साहब। तो रहमान गोशी फिर खालिस्तान जिंदाबाद। इन्हां सब का बहुत बहुत शुक्रिया। ਤੁਸੀਂ ਲਾਈਵ ਪੜਨ ਲੱਗੇ ਹੋ, ਮੈਂ ਜਿਹੜੀਆਂ ਪਿਛਲੀਆਂ ਜਾਂ ਅਗਲੀਆਂ ਆਈਆਂ ਨੇ ਉਹ ਪੜ੍ਹ ਲੱਗੀ ਹਾਂ। ਨਹੀਂ ਰੋਲ ਇੱਕ ਵਾਰੀ ਤੁਸੀਂ ਰਿਵਰਸ ਕਰਤਾ ਹੈ। ਠੀਕ ਹੈ ਡਾਕਟਰ ਸਾਹਿਬ, ਓਕੇ। ਤੁਹਾਡੀ ਐਕਸਪਲੇਨੇਸ਼ਨ ਹੋਏਗੀ ਬਾਅਦ ਚ। ਆਲਰਾਈਟ ਡਾਕਟਰ ਸਾਹਿਬ, ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਕਰਾਚੀ ਤੋਂ ਸਬਤ ਸਿੰਧੂ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹ ਦੇਖ ਕੇ ਕਿ ਪਾਕਿਸਤਾਨ ਵਿੱਚ ਸਿੱਖ ਸੰਘਰਸ਼ ਬਾਰੇ ਜਾਗਰੂਕਤਾ ਫੈਲਾਉਣ ਲਈ ਡੇਲੀ ਪਾਕਿਸਤਾਨ ਨੇ ਤੁਹਾਨੂੰ ਇੰਟਰਵਿਊ ਕੀਤਾ। ਤੁਹਾਡੀ ਇੰਟਰਵਿਊ ਬਹੁਤ ਚੰਗੀ ਸੀ। ਮੈਂ ਉਮੀਦ ਕਰਦਾ ਹਾਂ ਕਿ ਪਾਕਿਸਤਾਨ ਦੇ ਹੋਰ ਚੈਨਲ ਵੀ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇੰਟਰਵਿਊ ਕਰਨਗੇ। ਨਾਲ ਹੀ ਖਾਲਿਸਤਾਨੀ ਵਿਚਾਰਧਾਰਾ ਜੋ ਹੋਰ ਦੇਸ਼ਾਂ ਵਿੱਚ ਵਸਦੀ ਹੈ ਉਸ ਨੂੰ ਇੱਕ ਮੁੱਠ ਕੀਤਾ ਜਾਵੇਗਾ। ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਸਤ ਸਿੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਦੀ ਜਿਹੜੀ ਵਿਸ਼ ਸੀ ਕੁਝ ਸਮਾਂ ਪਹਿਲਾਂ ਉਹ ਪੂਰੀ ਹੋਈ ਹੈ। ਉਹਦੇ ਵਿੱਚ ਉਹਨਾਂ ਨੇ ਵੀ ਯਤਨ ਕੀਤਾ ਔਰ ਮੈਂ ਸਮਝਦਾ ਵੀ ਕਈ ਵਾਰ ਜਦੋਂ ਜਿਸ ਚੀਜ਼ ਦਾ ਵਕਤ ਹੁੰਦਾ ਉਦੋਂ ਹੀ ਹੁੰਦੀ ਹੈ। ਸਾਡੇ ਲਈ ਇਹ ਬੜੇ ਫਖਰ ਔਰ ਮਾਣ ਵਾਲੀ ਗੱਲ ਸੀ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਜਿਹੜੀ ਪ੍ਰਮੁੱਖ ਅਖਬਾਰ ਪਾਕਿਸਤਾਨ ਦੀ ਡੇਲੀ ਪਾਕਿਸਤਾਨ ਹੈ ਉਹਨਾਂ ਦੇ ਐਡੀਟਰ ਉਸਮਾਨ ਸ਼ਮੀ, ਔਰ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਪਹਿਲਾਂ ਨਾਂ ਦੱਸਿਆ, ਸੋ ਮੈਂ ਉਹਨਾਂ ਨੂੰ ਕਿਹਾ ਜੀ ਕਿ ਵੀ ਇੱਕ ਮੁਜੀਬੁਰ ਰਹਿਮਾਨ ਸ਼ਮੀ ਨੇ ਜਿਨ੍ਹਾਂ ਦਾ ਨੁਕਤਾ ਨਜ਼ਰ ਪ੍ਰੋਗਰਾਮ ਹੁੰਦਾ ਹੈ, ਕਹਿੰਦੇ ਜੀ ਮੇਰੇ ਵਾਲਿਦ ਨੇ ਜੀ। ਸੋ ਮੈਂ ਕਿਹਾ ਜੀ ਉਹ ਬੜੇ ਬੈਲੈਂਸਡ ਹੁੰਦੀ ਹੈ ਉਹਨਾਂ ਦੀ ਜਾਣਕਾਰੀ ਔਰ ਬੜੇ ਮੈਚਿਓਰ ਜਰਨਲਿਸਟ ਨੇ। ਸੋ ਉਹ ਸਾਡੇ ਸਟੂਡੀਓ 'ਚ ਜਾਏ ਔਰ ਕਿਉਂਕਿ ਉਦੋਂ ਆਲਮੋਸਟ ਦੁਪਹਿਰ ਦੇ 2:30-3 ਵਜੇ ਸੀ, ਉਹ ਆਪਣੇ ਪਾਕਿਸਤਾਨ ਡੇਲੀ ਪਾਕਿਸਤਾਨ ਲਈ ਉਹਨੂੰ ਲਾਈਵ ਕਰਨਾ ਚਾਹੁੰਦੇ ਸੀ ਫੇਸਬੁੱਕ ਰਾਹੀਂ। ਸੋ ਉਹਨਾਂ ਨੇ ਸਾਡੇ ਸਟੂਡੀਓ 'ਚ ਹੀ ਬੈਠ ਕੇ ਜਿੱਥੇ ਉਹਨਾਂ ਨੇ ਉੱਥੇ ਚੱਲਿਆ, ਸਾਡੇ ਵੀ ਉਹ ਪੂਰਾ ਰਿਕਾਰਡ ਹੋਇਆ। ਔਰ ਅੱਜ ਜਿਹੜਾ 9:30 ਤੋਂ 10 ਦਾ ਸੈਗਮੈਂਟ ਹੋਏਗਾ TV 84 ਨਿਊਜ਼ ਦਾ, ਅਮਰਵੀਰ ਸਿੰਘ ਨਹੀਂ ਕਰਨਗੇ। ਜਿਹੜਾ ਇੰਟਰਵਿਊ ਹਾਫ ਐਨ ਆਵਰ ਹੈ ਉਹ ਬੇਸ਼ੱਕ ਸਾਡੀ ਫੇਸਬੁੱਕ ਤੇ ਪਿਆ ਹੈ, ਲਿੰਕ ਅਸੀਂ ਉਹਨਾਂ ਦਾ ਦਿੱਤਾ ਹੈ ਪਾਕਿਸਤਾਨ ਡੇਲੀ ਦਾ। ਪਰ ਮੈਂ ਦੇਖਦਾ ਵੀ ਕਈ ਵਾਰ ਕੁਝ ਚੀਜ਼ਾਂ ਦਾ ਟਾਈਮਿੰਗ ਹੁੰਦੀ ਹੈ। ਹੁਣੇ ਹੀ ਸਾਡੀ ਟੈਕਨੀਕਲ ਟੀਮ ਔਰ ਦੂਸਰੇ ਜਿਹੜੇ ਮੋਨੀਟਰ ਕਰਦੇ ਨੇ ਉਹ ਦੱਸ ਰਹੇ ਸੀ ਕਿ ਪਾਕਿਸਤਾਨ ਡੇਲੀ ਦੇ ਲਿੰਕ ਦੇ ਉੱਤੇ 75,000 ਜਿਹੜੇ ਵਿਊਅਰ ਨੇ ਉਹ ਹੁਣ ਤੱਕ ਇਹਨੂੰ ਦੇਖ ਚੁੱਕੇ ਨੇ ਔਰ ਅਜੇ 4-5 ਘੰਟੇ ਹੋਏ ਨੇ। ਔਰ ਮੈਂ ਵੀ ਫਿਰ ਉਸ ਲਿੰਕ ਤੇ ਗਿਆ ਤੇ ਜਿਹੜੇ ਕਮੈਂਟਸ ਨੇ ਉਹ ਮੈਂ ਕਾਊਂਟ ਨਹੀਂ ਕਰ ਸਕਿਆ, ਇਨ ਹੰਡਰਡਸ ਸੀ ਔਰ ਜਿੰਨੇ ਕੁ ਮੈਂ ਦੇਖੇ ਉਹਨਾਂ 'ਚੋਂ ਪਿਆਰ ਝਲਕਦਾ ਸੀ। ਬਹੁਤ ਸਾਰੇ ਕੋਈ ਲਾਹੌਰ ਤੋਂ, ਦੁਨੀਆ ਭਰ 'ਚੋਂ ਜਿੱਥੇ ਪਾਕਿਸਤਾਨੀ ਬੈਠੇ ਨੇ ਔਰ ਹਰ ਇੱਕ ਦਾ ਸੀ ਕਿ ਅਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹਾਂ, ਖਾਲਿਸਤਾਨ ਦੇ ਨਾਲ ਖਲੋਤੇ ਹਾਂ। ਸੋ ਮੈਂ ਇਹ ਮਹਿਸੂਸ ਕਰਦਾ ਕਿ ਮੇਬੀ ਕਈ ਵਾਰ ਇਹ ਵੀ ਹੁੰਦਾ ਜੇ ਪੰਜਾਬੀ ਸਾਡੇ ਕਹਿੰਦੇ ਨੇ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਉਹਦੇ 'ਚ ਸਾਡਾ ਵੀ ਕਸੂਰ ਹੈ। ਅਸੀਂ ਕੌਮ ਦੇ ਤੌਰ ਤੇ ਵੀ ਪੜ੍ਹਨ ਲਿਖਣ ਦਾ ਸ਼ੌਕ ਸਾਨੂੰ ਵੀ ਘੱਟ ਹੈ। ਬਹੁਤ ਵਾਰ ਅਸੀਂ ਆਪਣੇ ਗੁਰਦੁਆਰਿਆਂ 'ਚ ਜਾਂ ਆਪਣੇ ਦਾਇਰਾਕਾਰ 'ਚ ਗੱਲਾਂ ਕਰਕੇ ਸਮਝਦੇ ਹਾਂ, ਫਿਰ ਇੱਕ ਦੂਜੇ ਨੂੰ ਕਹਾਂਗੇ ਜੀ ਦੁਨੀਆ ਨੂੰ ਪਤਾ ਨਹੀਂ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਸੋ ਦੁਨੀਆ ਨੂੰ ਨਹੀਂ ਪਤਾ ਹੁੰਦਾ, ਦੁਨੀਆ ਨੂੰ ਦੱਸਣਾ ਪੈਂਦਾ। ਔਰ ਕਈ ਵਾਰੀ ਉਹ ਚੀਜ਼ ਲੋੜ 'ਚੋਂ ਵੀ ਪੈਦਾ ਹੁੰਦੀ ਹੈ। ਇਹਦੇ 'ਚ ਕੋਈ ਨੈਸੈਸਿਟੀਜ਼ ਦਾ ਮਦਰ ਆਫ ਇਨਵੈਂਸ਼ਨ ਜਿਹਨੇ ਵੀ ਭਾਵੇਂ ਸਾਇੰਸ ਦੇ ਹਵਾਲੇ ਨਾਲ ਕਿਹਾ, ਪਰ ਮੈਂ ਸਮਝਦਾ ਹਾਂ ਵੀ ਈਵਨ ਜਦੋਂ ਅਸੀਂ ਨੀਤੀਆਂ ਦੇਖਦੇ ਹਾਂ ਔਰ ਇਹ ਗੱਲ ਔਰ ਇੰਟਰਵਿਊ ਆਲਮੋਸਟ 25 ਮਿੰਟ ਦਾ ਹੈਗਾ ਔਰ ਖੁੱਲ੍ਹ ਕੇ ਗੱਲਾਂ ਹੋਈਆਂ ਉਹਨਾਂ ਦੇ ਨਾਲ ਉਸ ਤੋਂ ਪਹਿਲਾਂ ਵੀ ਔਰ ਥੋੜ੍ਹੀ ਦੇਰ ਬਾਅਦ 'ਚ ਵੀ। ਔਰ ਮੈਂ ਸਮਝਦਾ ਵੀ ਐਂਡ ਆਫ ਦਾ ਡੇ ਦੁਨੀਆ ਦੇ ਵਿੱਚ ਜਿਹੜੇ ਇੰਟਰਸਟ ਹੁੰਦੇ ਨੇ, ਸੈਲਫ ਇੰਟਰਸਟ, ਕੌਮੀ ਇੰਟਰਸਟ, ਉਹ ਡਿਸਾਈਡ ਕਰਦੇ ਨੇ ਰਿਲੇਸ਼ਨਸ਼ਿਪਸ ਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਵੀ। ਬਹੁਤ ਵਾਰ ਅਸੀਂ ਈਵਨ ਇਨਸਾਨੀ ਜ਼ਿੰਦਗੀ 'ਚ ਵੀ ਹਸਬੈਂਡ, ਵਾਈਫ, ਪੁੱਤਰ, ਧੀਆਂ, ਟੱਬਰਾਂ ਦੀ ਅਸੀਂ ਗੱਲ ਕਰਦੇ, ਪਰ ਗੁਰੂ ਸਾਹਿਬ ਨੇ ਸਾਨੂੰ ਯਾਦ ਕਰਵਾਇਆ ਕਿ ਆਪਣੇ ਸੁੱਖ ਸਿਓ ਹੀ ਜਗ ਫਾਧਿਓ, ਕੋ ਕਾਹੂ ਕੋ ਨਾ। ਅਲਟੀਮੇਟਲੀ ਔਰ ਅੱਜ ਜਿਹੜੀ ਸਾਡੀ ਸਿਚੁਏਸ਼ਨ ਹੈ 47 ਤੱਕ ਇਹ ਡਿਫਰੈਂਟ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 47 ਵੇਲੇ ਤੱਕ ਜਿੱਥੇ ਮੁਸਲਮਾਨ ਇਸ ਗੱਲ ਤੋਂ ਭੈ ਭੀਤ ਸਨ, ਘਬਰਾਏ ਸਨ
ਕਿ ਹਿੰਦੂ ਡੋਮੀਨੈਂਸ ਦੇ ਥੱਲੇ ਅਸੀਂ ਨਹੀਂ ਰਹਿਣਾ, ਉੱਥੇ ਹਿਸਟਰੀ ਸੀ, ਸਾਈਕੋ ਹਿਸਟਰੀ ਸੀ, ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ ਸਿੱਖਾਂ ਦੀ, ਉਹ ਸਾਰੇ ਉਸ ਓਪਰਚੁਨਿਟੀ ਨੂੰ ਨਹੀਂ ਯੂਜ਼ ਕਰ ਸਕੇ। ਹੁਣ ਔਰ ਅਸੀਂ ਅਜੇ ਹਿੰਦੂਆਂ ਦਾ ਕਮਾਲ ਨਹੀਂ ਸੀ ਦੇਖਿਆ ਹੋਇਆ, 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਕਹਾਣੀਆਂ ਸੀ, ਲੇਕਿਨ ਉਹਨਾਂ ਨੂੰ ਕਦੇ ਸੀਰੀਅਸਲੀ ਨਹੀਂ ਸੀ ਲਿਆ। ਜੂਨ 84 ਨੇ ਸਿੱਖਾਂ ਦੇ ਇੱਕ ਵੱਡੇ ਤਬਕੇ ਦਾ ਵੀ ਜਿਹੜਾ ਸੀ ਉਹ ਦਿਮਾਗ ਸਾਫ਼ ਕਰ ਦਿੱਤਾ। ਸਾਨੂੰ ਨਜ਼ਰ ਆਇਆ ਵੀ ਇਹ ਕੀ ਨੇ। ਔਰ ਹੁਣ ਕਿਉਂਕਿ ਆਲਰੇਡੀ ਟੈਰੀਟਰੀਜ਼ ਡਿਵਾਈਡਡ ਨੇ, ਵਾਘਾ ਬਾਰਡਰ ਇੰਟਰਨੈਸ਼ਨਲ ਬਾਰਡਰ ਹੈ, 47 ਚ ਅਸੀਂ 12-13% ਆਬਾਦੀ ਸਾਰੇ ਪੰਜਾਬ 'ਚ ਖਿਲ ਰਹੀ ਹੋਈ, ਕੋਈ ਜ਼ਿਲ੍ਹਾ ਵੀ ਮੈਜੋਰਿਟੀ 'ਚ ਨਹੀਂ ਸੀ, ਇਹ ਸਾਰੇ ਨੈਗੇਟਿਵ ਫੈਕਟਰ ਵੀ ਸੀ। ਹੁਣ ਸਾਡੇ ਕੋਲ 50,300 ਸਕੁਅਰ ਕਿਲੋਮੀਟਰ ਟੈਰੀਟਰੀ ਹੈ ਇੰਡੀਅਨ ਆਕੂਪਾਈਡ ਪੰਜਾਬ, ਜਿੱਥੇ ਸਿੱਖ 70% ਦੇ ਕਰੀਬ ਵਸਦੇ ਨੇ। ਗੰਗਾਨਗਰ, ਹਨੂਮਾਨਗੜ੍ਹ, ਰਾਜਸਥਾਨ 'ਚ ਆਲਮੋਸਟ ਸਿੱਖ ਮੈਜੋਰਿਟੀ ਜਾਂ ਅੱਧ ਸਿੱਖ ਪਾਪੂਲੇਸ਼ਨ ਹੈ ਉਹ ਨੇ। ਹਰਿਆਣੇ ਦੇ ਵਿੱਚ ਅੰਬਾਲਾ, ਕਰਨਾਲ, ਇਹ ਸਾਰੇ, ਔਰ ਸਾਡੀਆਂ ਨੈਚੁਰਲ ਹਿਲਸ। ਸੋ ਹੁਣ ਸਾਡੇ ਕੋਲ ਈਵਨ ਟੈਰੀਟੋਰੀ ਵੀ ਉਹ ਪ੍ਰੋਪਰ ਹੈਗੀ ਹੈ, ਆਬਾਦੀ ਵੀ ਹੈਗੀ ਹੈ, ਔਰ ਪਾਕਿਸਤਾਨ ਦੀ ਸਰਵਾਈਵਲ ਜਿਹੜੀ ਜਿਸ ਤਰੀਕੇ ਨਾਲ ਇੰਡੀਆ ਨੇ ਹੁਣ ਅਪ ਦਾ ਐਂਟੇ ਕੀਤਾ ਹੋਇਆ ਹੈ, ਉਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੋਣਗੇ। ਔਰ ਅਸੀਂ, ਜਿਵੇਂ ਮੈਂ ਇਹ ਇੰਟਰਵਿਊ 'ਚ ਵੀ ਕਿਹਾ ਸੀ, ਕਿ ਵੀ ਸਪਿਰਿਚੁਅਲ ਟ੍ਰੇਟ ਜਿਹੜੇ ਨੇ ਸਾਡੇ, ਉਹ ਹਿੰਦੂਆਂ ਔਰ ਮੁਸਲਮਾਨਾਂ 'ਚ ਇੱਕ ਬਫਰ ਸਟੇਟ ਖਾਲਿਸਤਾਨ ਕਾਇਮ ਹੁੰਦੀ ਹੈ, ਦੋਨੋਂ ਹੀ ਜਿਹੜੇ ਨੇ ਇੱਕ ਦੂਸਰੇ ਦੇ ਨੂੰ ਅਸੀਂ ਅੱਡ ਕਰ ਦਿੰਦੇ ਹਾਂ ਨਿਊਕਲੀਅਰ ਪਾਵਰ ਸਟੇਟਸ ਨੂੰ। ਔਰ ਇਹ ਗੱਲ ਜਿਹੜੀ ਹੈ ਹੁਣ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਬਦਲ ਗਈ। ਇਹ ਗੱਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸਰ ਕਪੂਰ ਸਿੰਘ ਨੂੰ ਪੁੱਛੀ ਸੀ ਵੀ ਕੀ ਗੱਲ ਹੈ ਵੀ ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਹੈ ਪਰ ਮੂੰਹ ਇਹ ਹਿੰਦੂਆਂ ਵੱਲ ਰੱਖਦੇ ਨੇ ਜੀ। ਤਾਂ ਉਹਨਾਂ ਨੇ ਕਿਹਾ ਸੀ ਵੀ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਅਧਿਆਤਮਕ ਨਹੀਂ ਹੈ, ਇਤਿਹਾਸ ਦੀ ਇਹ ਮਜਬੂਰੀ ਰਹੀ। ਤੇ ਉਹਨਾਂ ਨੇ ਕਾਇਦੇ ਆਜ਼ਮ ਨੇ ਅੱਗੋਂ ਕਿਹਾ ਸੀ ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਬੜੀ ਡੂੰਘੀ ਗੱਲ ਕੀਤੀ ਹੈ। ਸੋ ਹੁਣ ਉਹ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਟੁੱਟ ਗਈ, ਰਾਦਰ ਉਹ ਸਾਨੂੰ ਨੇੜੇ ਲਿਆਂਦੀ ਹੈ। ਖਾਲਿਸਤਾਨ ਔਰ ਪਾਕਿਸਤਾਨ ਦੇ ਇੰਟਰਸਟ ਕਾਮਨ ਨੇ, ਸਾਂਝਾਂ ਦੀ ਗੱਲ ਜ਼ਿਆਦਾ ਪ੍ਰਬਲ ਹੈ। ਔਰ ਮੈਂ ਇਹ ਰਿਕਮੈਂਡ ਕਰਾਂਗਾ ਕਿ ਸਾਡੇ ਦਰਸ਼ਕ, ਬਹੁਤ ਸਾਰੇ ਨੇ ਤਾਂ ਲਾਈਵ ਪਹਿਲਾਂ ਫੇਸਬੁੱਕ ਤੇ ਦੇਖ ਵੀ ਲਿਆ ਹੋਣਾ, ਪਰ ਜਿਨ੍ਹਾਂ ਨੇ ਦੇਖਿਆ ਵੀ ਹੈ ਉਹ ਦੁਬਾਰਾ ਦੇਖ ਲੈਣ ਔਰ ਸਾਨੂੰ ਸਾਡੀਆਂ ਗਲਤੀਆਂ ਵੀ ਦੱਸ ਦੇਣ, ਕਿਉਂਕਿ ਅਸੀਂ ਸਮਝਦੇ ਹਾਂ ਵੀ ਅਸੀਂ ਵੀ ਬਹੁਤ ਕੁਝ ਆਪਣੇ ਦਰਸ਼ਕਾਂ ਤੋਂ, ਆਪਣੇ ਆਡੀਅנס ਤੋਂ ਹੀ ਸਿੱਖਿਆ, ਆਪਣੀ ਸੰਗਤ ਤੋਂ ਸਿੱਖਿਆ। ਸੋ ਇਹਨਾਂ ਦਾ ਸਪਤ ਸਿੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।